आदाब ते सत श्री अकाल। तुसी जुड़े होए हो पंजाबी रेडियो यूएसए दे नाल। पंजाबी रेडियो यूएसए दे नैशनल ਅਤੇ इंटरनेशनल रेडियो नेटवर्क ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਵੇਂ ਫੇਸਬੁੱਕ, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ जी बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਆ। ਅੱਜ ਦੇ ਅਪਡੇਟ ਪਾਕਿਸਤਾਨ 'ਚ ਉਦੋਂ ਜਦੋਂ ਅਮਰੀਕਾ 'ਚ 23 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 24 ਮਾਰਚ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਖਬਰਾਂ ਸੀ ਤੁਹਾਡੇ ਵਾਸਤੇ ਲੈ ਕੇ ਆਉਨੇ ਆ ਤੇ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਚਾਹੋ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਨੇ ਖਬਰਾਂ ਲੈ ਅਮਰੀਕਾ ਈਰਾਨ ਜੰਗ ਰੋਕਣ ਲਈ ਪਾਕਿਸਤਾਨ ਭਰਵਾਂ ਕਿਰਦਾਰ ਨਿਭਾ ਰਿਹਾ ਹੈ, ਬਰਤਾਨਵੀ ਅਖਬਾਰ ਦਾ ਦਾਅਵਾ। जिस सोमवार ਨੂੰ ਬਰਤਾਨਵੀ ਅਖਬਾਰ ਫਾਈਨੈਂਸ਼ੀਅਲ ਟਾਈਮਸ ਨੇ ਦਾਅਵਾ ਕੀਤਾ ਹੈ ਕਿ ਇਸ ਵੇਲੇ ਅਮਰੀਕਾ ਔਰ ਈਰਾਨ ਦੀ ਪਰਦੇ ਦੇ ਪਿੱਛੇ ਜਿਹੜੀ ਗੱਲਬਾਤ ਚੱਲ ਰਹੀ ਹੈ ਜਾਂ ਗੱਲਬਾਤ ਦਾ ਜਿਹੜਾ ਸੋਰਸ ਹੈ ਵਿਚੋਲਾ ਹੈ ਜਿਹੜਾ ਉਹ ਪਾਕਿਸਤਾਨ ਹੈ। ਔਰ ਇਹ ਖਬਰ ਐਨ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਐਲਾਨ ਕੀਤਾ ਹੈ ਕਿ ਆਉਂਦੇ 5 ਦਿਨਾਂ ਤੱਕ ਈਰਾਨੀ ਬਿਜਲੀ ਘਰਾਂ ਤੇ ਉਹਨਾਂ ਦੇ ਕਹਿ ਲਵੋ ਕਿ ਜਿਹੜੇ ਤੇਲ ਦੇ ਗੋਦਾਮ ਨੇ ਉਹਨਾਂ ਦੇ ਉੱਤੇ ਵੱਡੇ ਹਮਲੇ ਨੇ ਜਿਹੜੇ ਉਹ ਨਹੀਂ ਕੀਤੇ ਜਾਣਗੇ। ਬੇਸ਼ੱਕ ਉਹਨਾਂ ਨੇ ਇਹ ਧਮਕੀ ਦਿੱਤੀ ਹੈ ਕਿ ਜੇ ਗੱਲਬਾਤ ਸਿਰੇ ਨਾ ਲੱਗੀ ਤੇ ਅਸੀਂ ਹਮਲੇ ਨੇ ਜਿਹੜੇ ਉਹ ਫਿਰ ਤੋਂ ਕਰਾਂਗੇ। ਔਰ ਉਦੋਂ ਇਹ ਫਾਈਨੈਂਸ਼ੀਅਲ ਟਾਈਮਸ ਦੇ ਦਾਅਵੇ ਤੋਂ ਬਾਅਦ ਪਾਕਿਸਤਾਨੀ ਮੀਡੀਆ ਇਹ ਰਿਪੋਰਟ ਕਰ ਰਿਹਾ ਹੈ ਕਿ ਪਾਕਿਸਤਾਨੀ ਪ੍ਰੈਜ਼ੀਡੈਂਟ ਸ਼ਹਿਬਾਜ਼ ਸ਼ਰੀਫ ਹੋਣਾ ਦਾ ਈਰਾਨੀ ਪ੍ਰੈਜ਼ੀਡੈਂਟ ਮਸੂਦ ਪਸ਼ਜ਼ਗਿਆਨ ਹੋਣੇ ਨੇ ਜਿਹੜੇ ਉਹਨਾਂ ਦੇ ਨਾਲ ਟੈਲੀਫੋਨਿਕ ਰਾਬਤਾ ਹੋਇਆ ਆ। ਔਰ ਪਾਕਿਸਤਾਨ ਜ਼ਰੀਏ ਦੱਸ ਰਹੇ ਨੇ ਕਿ ਪਾਕਿਸਤਾਨ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਈਰਾਨ ਬਾਕੀ ਅਰਬ ਮੁਲਕ ਨੇ ਜਿਹੜੇ ਗਵਾਂਢੀ ਮੁਲਕ ਉਹਦੇ ਉਹਨਾਂ ਦੇ ਉੱਤੇ ਹਮਲੇ ਬੰਦ ਕਰ ਦੇਵੇ ਔਰ ਗੱਲਬਾਤ ਵਾਲਾ ਰਾਹ ਹੈ ਜਿਹੜਾ ਉਹ ਫੜੇ। ਇਹ ਹੁਣ ਗੱਲਾਂ ਬਾਤਾਂ ਨੇ ਜਿਹੜੀਆਂ ਇਹ ਸਾਹਮਣੇ ਆਉਣ ਰਹੀਆਂ ਹੈ। ਇਹਨਾਂ ਤਸਦੀਕਾਂ ਤੋਂ ਬਾਅਦ ਇੰਟਰਨੈਸ਼ਨਲ ਥਿੰਕ ਟੈਂਕਸ ਨੇ ਜਿਹੜੇ ਉਹ ਇਹ ਦਾਅਵਾ ਕਰ ਰਹੇ ਨੇ ਕਿ ਗੱਲਬਾਤ ਵਾਸਤੇ ਈਰਾਨ ਵੱਲੋਂ ਕੁਝ ਸ਼ਰਤਾਂ ਧਰੀਆਂ ਗਈਆਂ ਨੇ ਜਿਹੜੀਆਂ ਸ਼ਾਇਦ ਅਮਰੀਕਾ ਔਰ ਇਸਰਾਈਲ ਲਈ ਕਾਬਲੇ ਕਬੂਲ ਨਹੀਂ ਹੈ। ਇਹ ਵੀ ਖਬਰਾਂ ਆ ਰਹੀਆਂ ਨੇ ਕਿ ਕੁਝ ਸ਼ਰਤਾਂ ਨੇ ਜਿਹੜੀਆਂ ਉਹ ਅਮਰੀਕਾ ਮੰਨਣ ਨੂੰ ਤਿਆਰ ਹੈ ਔਰ ਕੁਝ ਸ਼ਰਤਾਂ ਨੇ ਜਿਹੜੀਆਂ ਉਹਨਾਂ ਤੇ ਡੈਡ ਲੌਕ ਹੈ। ਔਰ ਪਾਕਿਸਤਾਨ ਇਹ ਚਾਹ ਰਿਹਾ ਹੈ ਕਿ ਇਹ ਡੈਡ ਲੌਕ ਹੈ ਜਿਹੜਾ ਇਹ ਮੁੱਕ ਜਾਵੇ, ਕੁਝ ਗੁੰਜਾਇਸ਼ ਈਰਾਨ ਪੈਦਾ ਕਰੇ ਔਰ ਕੁਝ ਅਮਰੀਕਾ ਜਿਹੜਾ ਉਹ ਪੈਦਾ ਕਰੇ। ਗੱਲ ਹੁਣ ਕਿਉਂਕਿ ਖੁੱਲ ਗਈ ਹੈ ਕਿ ਪਾਕਿਸਤਾਨ ਉਹ ਵਿਚੋਲਾ ਹੈ, ਹੁਣ ਇਹ ਮਾਮਲੇ ਸਿਰੇ ਚੜ ਜਾਣ। ਜੰਗ ਕਦੀ ਵੀ ਕਿਸੇ ਵੀ ਪਾਸਿਓਂ ਸੂਦਮੰਦ ਨਹੀਂ ਗਈ ਹੁੰਦੀ। ਇਹ ਰਾਬਤੇ ਦੱਸ ਰਹੇ ਨੇ ਔਰ ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਦੇ ਵਿੱਚ ਕੀਤਾ ਗਿਆ ਦਾਅਵਾ ਦੱਸ ਰਿਹਾ ਆ ਕਿ ਮਾਮਲੇ ਕੁਝ ਗੱਲਬਾਤ ਵਾਲੇ ਪਾਸੇ ਨੂੰ ਵਾਗਾਂ ਖਿੱਚਣ ਡੇ ਨੇ। ਹੁਣ ਗੱਲਬਾਤ ਵਾਲੇ ਪਾਸੇ ਦੋਵੇਂ ਧਿਰਾਂ ਸਾਰੀਆਂ ਧਿਰਾਂ ਆਉਂਦੀਆਂ ਨੇ ਨਹੀਂ ਆਉਂਦੀਆਂ। ਉਧਰੋਂ ਸਾਊਦੀ ਅਰਬ ਨੇ ਵੀ ਹੁਣ ਚੁਕੰਨਾ ਹੋ ਕੇ ਪਾਸੇ ਕੱਸ ਲਏ ਨੇ ਕਿ ਜੀ ਹੁਣ ਹਮਲਾ ਕਰੇ ਈਰਾਨ। ਜੇ ਸਾਊਦੀ ਅਰਬ ਵੀ ਜਵਾਬੀ ਹਮਲਾ ਕਰ ਦਿੰਦਾ ਤੇ ਹਾਲਾਤ ਹੋਰ ਵਿਗੜਨਗੇ। ਤੇਲ ਦੇ ਮਾਮਲੇ, ਤੇਲ ਦੇ ਮੁੱਲ ਨੇ ਜਿਹੜੇ ਗੈਸ ਦੇ ਮੁੱਲ ਪੂਰੀ ਦੁਨੀਆ ਦੇ ਵਿੱਚ ਜਿੱਦਾਂ ਉਹਨਾਂ ਨੂੰ ਅੱਗ ਲੱਗ ਗਈ ਉਹ ਰੇਟ ਤਾਂ ਗਏ ਨੇ। ਇਹ ਹਾਲਾਤ ਨੇ ਜਿਹੜੇ ਇਹਨਾਂ ਦਾ ਸੁਧਾਰ ਵਾਲੇ ਪਾਸੇ ਆਉਣਾ ਹੀ ਪੂਰੀ ਦੁਨੀਆ ਦੇ ਭਲੇ ਦੇ ਵਿੱਚ ਹੈ ਔਰ ਰੱਬ ਕਰੇ ਕਿ ਪਾਕਿਸਤਾਨ ਇਹਦੇ 'ਚ ਕੋਈ ਪੋਜ਼ਿਟਿਵ ਕਿਰਦਾਰ ਹੈ ਜਿਹੜਾ ਅਦਾ ਕਰ ਸਕੇ। ਪਾਕਿਸਤਾਨ ਦੇ ਨਾਲ ਕੋਈ ਹੋਰ ਮੁਲਕ ਵੀ ਅਦਾ ਕਰ ਸਕਦੇ ਨੇ ਤੇ ਉਹ ਵੀ ਅਦਾ ਕਰਨ ਔਰ ਈਰਾਨ ਹੈ ਜਿਹੜਾ ਉਹ ਕਿਸੇ ਗੱਲ ਦੇ ਉੱਤੇ ਆ ਜਾਵੇ ਔਰ ਅਮਰੀਕਾ ਹੈ ਜਿਹੜਾ ਉਹ ਕਿਸੇ ਗੱਲ ਦੇ ਉੱਤੇ ਆ ਜਾਵੇ। ਇਸਰਾਈਲੀ ਧੱਕਾ ਹੈ ਜਿਹੜਾ ਉਹ ਰੁਕ ਜਾਵੇ ਔਰ ਅਮਨ ਵਾਲੇ ਪਾਸੇ ਮਾਮਲੇ ਨੇ ਜਿਹੜੇ ਉਹ ਜਾਣ। ਹਾਈ ਆਕਟੇਨ ਤੇਲ 200 ਰੁਪਏ ਮਹਿੰਗਾ ਹੋ ਗਿਆ ਤੇ ਪ੍ਰਾਈਮ ਮਿਨਿਸਟਰ ਨੇ ਸਰਕਾਰੀ ਗੱਡੀਆਂ 'ਚ ਵਰਤਣ ਤੇ ਪਾਬੰਦੀ ਲਾ ਦਿੱਤੀ ਹੈ। ਇਹ ਹੁਣ ਕੰਮ ਐਨ ਉਦੋਂ ਹੋਇਆ ਜਦੋਂ ਪਾਕਿਸਤਾਨ 'ਚ ਇਹ ਮਿਥਿਆ ਗਿਆ ਸੀਗਾ ਕਿ ਜੀ ਹਰ 7 ਦਿਨਾਂ ਬਾਅਦ ਤੇਲ ਦਾ ਮੁੱਲ ਤੈਅ ਹੋਏਗਾ। ਬਹੁਤ ਸਾਰਾ ਇਹ ਹੁਣ ਈਰਾਨ ਜੰਗ ਦੇ ਅਸਰ ਨੇ ਨਾ ਜਿਹੜੇ ਪੈਣ ਦੇ, ਇਹਦੇ ਤੋਂ ਬਾਅਦ ਆਖਿਆ ਗਿਆ ਹੈ ਕਿ ਵਰਕ ਫਰੋਮ ਹੋਮ ਕੀਤਾ ਜਾਏਗਾ। ਇਹ ਖਬਰਾਂ ਵੀ ਗਰਮ ਨੇ ਕਿ ਜੇ ਇਹ ਜੰਗ ਹੋਰ ਕੋਈ 15-20 ਦਿਨ ਚੱਲ ਜਾਂਦੀ ਹੈ ਤੇ ਹਾਲਾਤ ਇੰਨੇ ਪਾਕਿਸਤਾਨ 'ਚ ਮਾੜੇ ਹੋਣੇ ਨੇ ਕਿ ਸਮਾਰਟ ਲਾਕਡਾਊਨ ਦੀ ਸਰਕਾਰੀ ਖਾਤਿਆਂ ਦੇ ਅੰਦਰ ਤਿਆਰੀ ਕਰ ਲਈ ਗਈ ਹੈ ਕਿ ਜੀ ਬਸ ਅਨਾਉਂਸ ਕਰਨਾ ਤੇ ਸਮਾਰਟ ਲਾਕਡਾਊਨ ਹੈ ਜਿਹੜਾ ਹੋ ਜਾਣਾ ਹੈ। ਉਸ ਮੌਕੇ ਜਦੋਂ ਈਦ ਦੀਆਂ ਛੁੱਟੀਆਂ ਦੇ ਵਿੱਚ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਵੱਲੋਂ ਇਹ ਐਲਾਨ ਕੀਤਾ ਜਾਂਦਾ ਕਿ ਮੁਲਕ ਭਰ ਦੇ ਵਿੱਚ ਪੈਟਰੋਲ ਔਰ ਡੀਜ਼ਲ ਦਾ ਮੁੱਲ ਜਿਹੜਾ ਉਹਨੂੰ ਨਹੀਂ ਵਧਾਇਆ ਜਾ ਰਿਹਾ। ਕੋਈ ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਇਸ ਵੇਲੇ ਪ੍ਰਵੀਨ ਨੇ ਪਾਕਿਸਤਾਨ 'ਚ ਇਹ ਹਾਲਾਤ ਨੇ ਜਿਹੜੇ ਸੱਜਣ ਮਿੱਤਰ ਪਿਆਰੇ ਭੈਣ ਭਰਾ ਨੇ ਉਹਨਾਂ ਨਾਲ ਗੱਲਬਾਤ ਹੁੰਦੀ ਕਿ ਪੈਟਰੋਲ ਪੰਪਾਂ ਤੇ ਜਾਓ ਤੇ ਪੈਟਰੋਲ ਪੰਪਾਂ ਦੇ ਉੱਤੇ ਜਾਂ ਗੈਸ ਸਟੇਸ਼ਨਾਂ ਦੇ ਉੱਤੇ ਮੋਟਰਸਾਈਕਲ ਵਾਲੇ ਨੂੰ 1 ਲੀਟਰ ਤੋਂ ਵੱਧ ਪੈਟਰੋਲ ਨਹੀਂ ਪਾ ਕੇ ਦਿੱਤਾ ਜਾ ਰਿਹਾ। ਜਿਹਦੇ ਕੋਲ ਕਾਰ ਆ ਉਹਨੂੰ 1000 ਰੁਪਏ ਤੋਂ ਵੱਧ ਨਹੀਂ ਪਾ ਕੇ ਦਿੱਤਾ ਜਾ ਰਿਹਾ। ਇਸ ਮਾਮਲੇ ਦੇ ਵਿੱਚ ਚਲੋ ਪੈਟਰੋਲ ਦਾ ਮੁੱਲ ਤੇ ਕਾਇਮ ਰੱਖਿਆ, ਹੁਣ ਤੇਲ ਦੀ ਸਪਲਾਈ ਰੁਕੀ ਪਈ ਹੈ। ਸਾਰੇ ਮਾਮਲੇ ਸਾਹਮਣੇ ਨੇ। ਐਨ ਅਗਲੇ ਦਿਨ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਵੱਲੋਂ ਐਲਾਨ ਕੀਤਾ ਗਿਆ ਕਿ ਹਾਈ ਓਕਟੇਨ ਤੇਲ ਆ ਜਿਹੜਾ ਉਹਦੇ ਉੱਤੇ ਲੇਵੀ ਚਾਰजेस 200 ਰੁਪਇਆ ਵਧਾ ਦਿੱਤੇ ਗਏ। ਯਾਨੀ ਪਹਿਲਾਂ ਪੈਟਰੋਲ ਆ ਜਿਹੜਾ ਉਹ 350 ਰੁਪਏ ਲੀਟਰ ਸੀ, ਹਾਈ ਓਕਟੇਨ ਆ ਜਿਹੜਾ ਉਹ 350 ਰੁਪਏ ਲੀਟਰ ਸੀ। 200 ਰੁਪਇਆ ਵਧਣ ਦੇ ਨਾਲ ਇਸ ਵੇਲੇ ਪਾਕਿਸਤਾਨ 'ਚ ਹਾਈ ਓਕਟੇਨ ਪੈਟਰੋਲ ਆ ਜਿਹੜਾ ਉਹ 550 ਰੁਪਏ ਲੀਟਰ ਤੋਂ ਟੱਪ ਗਿਆ ਹੈ।
ਨਾਲ ਹੀ ਐਲਾਨ ਕੀਤਾ ਗਿਆ ਕਿ ਸਰਕਾਰੀ ਗੱਡੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਹਾਈ ਓਕਟੇਨ ਪੈਟਰੋਲ ਆ ਜਿਹੜਾ ਉਹ ਵਰਤਣ ਦੇ ਉੱਤੇ ਪਾਬੰਦੀ ਹੈ। ਹਾਂ, ਜੇ ਐਸੀਆਂ ਗੱਡੀਆਂ ਜਿਨ੍ਹਾਂ ਦਾ ਹਾਈ ਓਕਟੇਨ ਪੈਟਰੋਲ ਤੋਂ ਬਗੈਰ ਨਹੀਂ ਸਰ ਰਿਹਾ ਤੇ ਇਹ ਜਿਨ੍ਹਾਂ ਅਫਸਰਾਂ ਦੇ ਕੋਲ ਨਹੀਂ ਹੈ, ਜਿਹੜੇ ਅਫਸਰ ਇਹਨਾਂ ਨੂੰ ਵਰਤ ਰਹੇ ਨੇ, ਉਹ ਆਪਣੀ ਜੇਬ ਦੇ ਵਿੱਚੋਂ ਪੈਟਰੋਲ ਪਾਉਣ। ਐਲਾਨ ਤੇ ਚੰਗਾ ਕੀਤਾ ਗਿਆ, ਪਰ ਲੋਕਾਂ ਦਾ ਇਹ ਆਖਣਾ ਹੈ, ਮਿਸਾਲ ਦੇ ਤੌਰ ਤੇ ਆਮ ਪੈਟਰੋਲ ਆ ਜਿਹੜਾ ਉਹ ਜਦੋਂ ਤੁਸੀਂ ਪਵਾਉਂਦੇ ਜੇ ਤੇ ਤੁਹਾਡੀ ਗੱਡੀ ਮੋਟਰਸਾਈਕਲ ਜਾਂ ਮਾੜੀ ਸਵਾਰੀ ਹੈ ਜਿਹੜੀ ਉਹਦੇ ਇੰਜਨ ਤੇ ਵੀ ਤੇ ਅਸਰ ਪੈਂਦਾ ਹੈ ਨਾ। ਤੇ ਇੰਜਨ ਦੀ ਮੁਰੰਮਤ ਦੇ ਨਾਲ ਲੋਕੀ ਇਹ ਕਰਦੇ, ਮੈਂ ਆਪ ਜਦੋਂ ਪਾਕਿਸਤਾਨ 'ਚ ਸਾਂ ਮੈਂ ਮੋਟਰਸਾਈਕਲ ਦੀ ਟੈਂਕੀ ਫੁੱਲ ਕਰਾਉਂਦਾ ਸਾਂ ਤੇ ਮੈਂ ਪਹਿਲਾਂ 3 ਲੀਟਰ ਉਹਦੇ 'ਚ ਹਾਈ ਓਕਟੇਨ ਪਵਾਉਂਦਾ ਸਾਂ। ਉਸ ਤੋਂ ਬਾਅਦ ਆਮ ਪੈਟਰੋਲ ਆ ਜਿਹੜਾ ਉਹ ਪਵਾ ਕੇ ਮੈਂ ਕਹਿੰਦਾ ਸਾਂ ਕਿ ਟੈਂਕੀ ਫੁੱਲ ਕਰ ਦਵੋ। ਬਹੁਤ ਸਾਰੇ ਲੋਕ ਇੰਜਨ ਨੂੰ, ਗੱਡੀ ਨੂੰ ਡਿਸਟਰਬ ਹੋਣ ਤੋਂ ਬਚਾਉਣ ਲਈ ਇਹ ਕਰਦੇ ਨੇ। ਆਮ ਲੋਕਾਂ ਦਾ ਆਖਣਾ ਹੈ ਕਿ ਇਹ ਜਿਹੜਾ ਕੰਮ ਹੈ ਕਿਸੇ ਪਾਸਿਓਂ ਬਾਰੇ ਨਹੀਂ। ਪਾਕਿਸਤਾਨ 'ਚ ਸੁਣਿਆ ਹੈ ਕਿ 85,000 ਸਰਕਾਰੀ ਗੱਡੀਆਂ ਨੇ, 85,000 ਸਰਕਾਰੀ ਗੱਡੀਆਂ, ਤੇ ਇਹ 85,000 ਗੱਡੀਆਂ ਨੇ ਜਿਹੜੀਆਂ ਇਹਨਾਂ 'ਚ ਪੈਟਰੋਲ ਕਿਹੜਾ ਪੈਂਦਾ, ਤੇਲ ਕਿਹੜਾ ਪੈਂਦਾ, ਸਰਕਾਰੀ ਖਾਤਿਆਂ ਚੋਂ। ਆਖਿਆ ਜਾ ਰਿਹਾ ਹੈ, ਲੋਕਾਂ ਦੀ ਮੰਗ ਇਹ ਹੈ, ਆਮ ਲੋਕਾਂ ਦਾ ਇਤਜਾਜ ਕਰਦੇ ਆ, ਸੜਦੇ ਆ, ਭੁੱਜਦੇ ਆ, ਰਗੜੇ ਖਾਂਦੇ ਆ, ਇਹ ਕਹਿਣਾ ਹੈ ਕਿ ਘੱਟੋ ਘੱਟ ਸਰਕਾਰੀ ਗੱਡੀਆਂ ਦਾ ਮੁਫਤ ਪੈਟਰੋਲ ਬੰਦ ਕੀਤਾ ਜਾਏ। ਇਹ ਇੱਕ ਲੋਡ ਜਿਹੜਾ ਖਜ਼ਾਨੇ ਦੇ ਉੱਤੇ ਭਾਰ ਹੈ, ਜਿਹੜਾ ਲੋਕਾਂ ਦੀ ਜੇਬ ਦੇ ਉੱਤੇ ਡਾਕਾ ਹੈ ਟੈਕਸਾਂ ਦੀ ਸੂਰਤ ਦੇ ਵਿੱਚ, ਇਹਨੂੰ ਬੰਦ ਕੀਤਾ ਜਾਏ। ਸਰਕਾਰੀ ਗੱਡੀਆਂ ਨੇ ਜਿਹੜੀਆਂ ਚਲੋ ਤੁਸੀਂ ਦੇਤੀਆਂ, ਅਫਸਰਾਂ ਨੂੰ ਕਮ ਸੇ ਕਮ ਇਹ ਤਾਂ ਚਾਹੀਦਾ ਹੈ ਕਿ ਉਹ ਇਹਨਾਂ ਦਾ ਤੇਲ ਆਪਣੇ ਬੋਝੇ ਚ ਪਾਉਣ। ਆਮ ਬੰਦਾ ਜਿਹੜਾ ਉਹਦੀ ਤੁਸੀਂ ਖੱਲ ਲਾਈ ਆਣ ਡੇ ਜੇ, ਇਹ ਹੁਣ ਰੋਲੇ ਨੇ ਜਿਹੜੇ ਚੱਲਣ ਡੇ ਨੇ। ਬਹਰਹਾਲ ਇਸ ਵੇਲੇ ਸਰਕਾਰ ਆ ਜਿਹੜੀ ਉਹ ਐਲਾਨ ਕਰਕੇ ਪ੍ਰਾਈਮ ਮਿਨਿਸਟਰ ਕੋਲੋਂ ਤੇ ਉਸ ਤੋਂ ਬਾਅਦ ਬੱਲੇ ਬੱਲੇ ਕਰਨ ਡਈ ਆਪਣੀ ਜੀ। ਇਮਰਾਨ ਖਾਨ ਨਾਲ ਈਦ ਮੌਕੇ ਪੁੱਤਰਾਂ ਦੀ ਗੱਲਬਾਤ ਤੇ ਸੁਣਿਆ ਉਹਨਾਂ ਦਾ ਤੀਜਾ ਚੈੱਕਅਪ ਵੀ ਹੋ ਗਿਆ ਹੈ, ਨਾ ਭੈਣਾਂ ਨੂੰ ਪਤਾ ਨਾ ਕਿਸੇ ਹੋਰ ਨੂੰ। ਜੀ ਬਿਲਕੁਲ, ਈਦ ਤੇ ਸੁਣਨ ਚ ਆਇਆ ਹੈ ਕਿ 10 ਤੋਂ 15 ਮਿੰਟ, ਔਰ ਇਹ ਵੀ ਸਰਕਾਰੀ ਜ਼ਰੀਏ ਦੱਸ ਰਹੇ ਨੇ, 10 ਤੋਂ 15 ਮਿੰਟ ਇਮਰਾਨ ਖਾਨ ਦੀ ਆਪਣੇ ਪੁੱਤਰਾਂ ਦੇ ਨਾਲ ਗੱਲਬਾਤ ਹੋਈ ਹੈ। ਪੁੱਤਰ ਨੇ ਜਿਹੜੇ ਉਹਨਾਂ ਨੂੰ ਪਿਓ ਦੀ ਸਿਹਤ ਦੀ ਚਿੰਤਾ ਸੀਗੀ, ਜਿਹੜੇ ਸਰਕਾਰੀ ਜ਼ਾਹਰ ਹੈ ਰਿਕਾਰਡਿੰਗ ਵੀ ਕੀਤੀ ਹੋਏਗੀ ਏਜੰਸੀਆਂ ਨੇ, ਜੋ ਵੀ ਸਟਰਕਚਰ ਹੈ ਆ ਉਹਦੇ ਗੱਲਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਣਗੀਆਂ। ਪੁੱਤਰ ਨੇ ਜਿਹੜੇ ਉਹਨਾਂ ਵੱਲੋਂ ਹਜੇ ਤੱਕ ਕੋਈ ਬਿਆਨ ਨਹੀਂ ਆਇਆ, ਨਾ ਤਸਦੀਕ ਕੀਤੀ ਗਈ, ਨਾ ਇਨਕਾਰ ਕੀਤਾ ਗਿਆ। ਪਾਕਿਸਤਾਨੀ ਸਰਕਾਰੀ ਜ਼ਰੀਏ ਦੱਸਦੇ ਨੇ ਕਿ 10 ਤੋਂ 15 ਮਿੰਟ ਗੱਲਬਾਤ ਹੋਈ, ਜਿਹਦੇ 'ਚ ਪੁੱਤਰਾਂ ਨੇ ਪਿਓ ਦੀ ਸਿਹਤ ਦੇ ਬਾਰੇ ਚਿੰਤਾ ਜਿਹੜੀ ਉਹ ਜ਼ਾਹਰ ਕੀਤੀ ਔਰ ਇਸੇ ਬਾਰੇ ਗੱਲਬਾਤ ਹੋਈ। ਇਸੇ ਤਰ੍ਹਾਂ ਜੇਲ੍ਹ ਦੇ ਵਿੱਚ ਇਮਰਾਨ ਖਾਨ ਔਰ ਉਹਨਾਂ ਦੀ ਘਰ ਵਾਲੀ ਬੁਸ਼ਰਾ ਬੀਬੀ ਹੈ ਜਿਹੜੀ, ਈਦ ਮੌਕੇ ਉਹਨਾਂ ਦੀ ਵੀ ਕੋਈ ਅੱਧਾ ਘੰਟਾ ਮੁਲਾਕਾਤ ਹੈ ਜਿਹੜੀ ਉਹਦੀਆਂ ਇਤਲਾਵਾਂ ਹੈ ਨੇ। ਇਹ ਤੀਜੀ ਜਿਹੜੀ ਖਬਰ ਹੈ ਇਹ ਵੱਡੀ ਹੈ ਕਿ ਇਮਰਾਨ ਖਾਨ ਦੀ ਅੱਖ ਦੀ ਕਹਿ ਲਵੋ ਕਿ ਵੇਖਣ ਦਾ ਜਿਹੜਾ ਹੈ ਮਾਮਲਾ, ਉਹ ਕੰਮ ਖਰਾਬ ਆ, ਆਪਰੇਸ਼ਨ ਆ, ਨਸ ਭੱਜਾ। ਇਹ ਤੀਜਾ ਚੈੱਕਅਪ ਹੈ ਜਿਹੜਾ ਇਹ ਵੀ ਪਿਮਸ ਹਸਪਤਾਲ 'ਚ ਹੋਇਆ। ਜੇਲੋਂ ਲੈ ਕੇ ਗਏ, ਪਿਮਸ ਹਸਪਤਾਲ 'ਚ ਚੈੱਕਅਪ ਹੋਇਆ, ਇੰਜੈਕਸ਼ਨ ਦਿੱਤਾ ਔਰ ਉਸ ਤੋਂ ਬਾਅਦ ਡਿਸਚਾਰਜ ਦੇ ਕਾਗਜ਼ ਫੜਾਏ ਔਰ ਜੇਲ੍ਹ 'ਚ ਵਾਪਸ। ਸਰਕਾਰ ਵੱਲੋਂ ਕੋਈ ਖੁੱਲੀ ਡੁੱਲੀ ਗੱਲ ਨਹੀਂ ਦੱਸੀ ਜਾ ਰਹੀ ਕਿ ਇਲਾਜ ਜਿਹੜਾ ਹੋ ਰਿਹਾ ਕਿਹੋ ਜਿਹਾ। ਐਰ ਕੀ ਫਿਰ ਉਹੀ ਕੰਮ ਕੀਤਾ ਗਿਆ ਕਿ ਜਦੋਂ ਈਦ ਦੀਆਂ ਛੁੱਟੀਆਂ ਦੇ ਵਿੱਚ ਹਸਪਤਾਲ ਲਿਜਾਇਆ ਗਿਆ, ਨਾ ਇਮਰਾਨ ਖਾਨ ਦੀਆਂ ਭੈਣਾਂ ਨੂੰ ਪਤਾ, ਨਾ ਪਰਿਵਾਰ ਦੇ ਕਿਸੇ ਹੋਰ ਜੀ ਨੂੰ, ਨਾ ਬੁਸ਼ਰਾ ਬੀਬੀ ਦੇ ਪਰਿਵਾਰ ਨੂੰ ਪਤਾ, ਨਾ ਕਿਸੇ ਕਿਸਮ ਦਾ ਪਾਰਟੀ ਹੈ ਜਿਹੜੀ ਇਮਰਾਨ ਖਾਨ ਦੀ ਉਹਦੇ ਲੀਡਰਸ਼ਿਪ ਨੂੰ ਜਾਂ ਕਿਸੇ ਨੂੰ ਇਤਲਾਹ ਦਿੱਤੀ ਗਈ ਕਿ ਵੀ ਅਸੀਂ ਚੈੱਕਅਪ ਕਰਾਉਣ ਲਈ ਲੈ ਕੇ ਜਾ ਰਹੇ ਹਾਂ। ਨਾ ਇਹ ਦੱਸਿਆ ਜਾ ਰਿਹਾ ਕਿ ਚੈੱਕਅਪ ਦੀ ਨੇਚਰ ਕੀ ਹੈ, ਬਿਮਾਰੀ ਦੀ ਨੇਚਰ ਕੀ ਹੈ, ਕਿੱਡੀ ਖਤਰਨਾਕ ਕੀ। ਉਦੋਂ ਜਦੋਂ ਇਮਰਾਨ ਖਾਨ ਦੀਆਂ ਭੈਣਾਂ ਵੱਲੋਂ ਔਰ ਪਾਰਟੀ ਵੱਲੋਂ ਅਦਾਲਤੀ ਬੂਹੇ ਖੜਕਾਏ ਗਏ ਨੇ ਕਿ ਜੀ ਇਮਰਾਨ ਖਾਨ ਦਾ ਇਲਾਜ ਹੈ ਜਿਹੜਾ ਉਹਦੇ ਵਾਸਤੇ ਉਹਨਾਂ ਦੇ ਜ਼ਾਤੀ ਡਾਕਟਰਾਂ ਨੂੰ ਪਹੁੰਚ ਦਿੱਤੀ ਜਾਏ, ਕਿਉਂਕਿ ਸਰਕਾਰ ਅਸਲ ਖਬਰ ਤੇ ਦੇਣ ਹੀ ਨਹੀਂ ਡਈ, ਨਾ ਸੱਚੀ ਖਬਰ ਦੱਸਣ ਡਈ ਹੈ, ਨਾ ਇਹ ਦੱਸਿਆ ਜਾ ਰਿਹਾ ਕਿ ਸਿਹਤ ਦੀ ਖਰਾਬੀ ਹੈ ਜਿਹੜੀ, ਇਹਦੀ ਨੇਚਰ ਕੀ ਹੈ ਜਾਂ ਕਿੰਨਾ ਕੁ ਮਾਮਲਾ ਖਰਾਬ ਹੈ। ਇਸ ਕਰਕੇ ਉਹਦੀ ਸਿਹਤ ਦੀ ਉਹ ਜਾਂਚ ਜਿਹਦੀ ਜਾਣਕਾਰੀ ਪਰਿਵਾਰ ਕੋਲ ਹੋਣਾ ਹੱਕ ਆ। ਪਾਕਿਸਤਾਨੀ ਕਾਨੂੰਨ ਇਹ ਕਹਿੰਦਾ ਹੈ ਕਿ ਕੈਦੀ ਦੇ ਪਰਿਵਾਰ ਆ ਜਿਹੜਾ ਉਹਨੂੰ ਉਹਦੇ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ। ਸੋ ਇਸ ਹੱਕ ਨੂੰ ਵਰਤਦਿਆਂ ਹੋਇਆਂ ਅਦਾਲਤ ਹੁਕਮ ਦੇਵੇ ਕਿ ਇਮਰਾਨ ਖਾਨ ਦੇ ਜ਼ਾਤੀ ਡਾਕਟਰ ਉਹਦਾ ਇਲਾਜ ਕਰਨ। ਨਾਲ ਹੀ ਇਹ ਵੀ ਮੰਗ ਕੀਤੀ ਗਈ ਹੈ ਕਿ ਇਮਰਾਨ ਖਾਨ ਦਾ ਇਲਾਜ ਹਸਪਤਾਲ 'ਚ ਡਾਕਟਰ ਨੂੰ, ਜ਼ਾਤੀ ਡਾਕਟਰ ਨੂੰ ਪਹੁੰਚ ਦੇਣਾ ਮੁਨਾਸਬ ਨਹੀਂ ਹੈ ਤੇ ਉਹ ਪਿਮਸ ਹਸਪਤਾਲ ਇਸਲਾਮਾਬਾਦ 'ਚ ਕੀਤਾ ਜਾਏ, ਜਿੱਥੇ ਉਹਨਾਂ ਦੇ ਜ਼ਾਤੀ ਡਾਕਟਰ ਨੇ ਜਿਹੜੇ, ਹਾਂ ਠੀਕ ਹੈ ਇਹ ਵੀ ਆਖਿਆ ਗਿਆ ਸਰਕਾਰੀ ਪੈਨਲ ਬਣੇ, ਪਰ ਨਾਲ ਹੀ ਉਹਨਾਂ ਦੇ ਜ਼ਾਤੀ ਡਾਕਟਰ ਨੂੰ ਉਸ ਪੈਨਲ ਦਾ ਹਿੱਸਾ ਬਣਾਇਆ ਜਾਏ ਤਾਂ ਕਿ ਉਹ ਵੀ ਜਾਂਚ ਕਰ ਸਕਣ ਔਰ ਪਰਿਵਾਰ ਨੂੰ ਵੀ, ਭੈਣਾਂ ਨੂੰ ਵੀ ਉਹਦੇ ਤੱਕ ਪਹੁੰਚ ਦਿੱਤੀ ਜਾਏ। ਇਲਾਜ ਦੌਰਾਨ ਉਹ ਭਰਾ ਨੂੰ ਮਿਲ ਵਰਤਨ ਸਕਣ ਔਰ ਬਿਮਾਰੀ ਦਾ ਅਸਲ ਜਿਹੜਾ ਹੈ ਉਹ ਪਤਾ ਲੱਗ ਸਕੇ। ਪਰ ਇਹਦੇ ਤੇ ਅਦਾਲਤਾਂ ਵੱਲੋਂ ਨਾ ਤੇ ਇਮਰਾਨ ਖਾਨ ਦੀਆਂ ਭੈਣਾਂ ਨੂੰ ਔਰ ਨਾ ਉਹਨਾਂ ਦੀ ਪਾਰਟੀ ਨੂੰ ਕੋਈ ਰਿਲੀਫ ਦਿੱਤਾ ਜਾ ਰਿਹਾ ਔਰ ਨਾ ਇਹ ਅਰਜ਼ੀਆਂ ਜਿਹੜੀਆਂ ਸੁਣਵਾਈ ਲਈ ਮਨਜ਼ੂਰ ਕੀਤੀਆਂ ਜਾ ਰਹੀਆਂ। ਪਹਿਲਾਂ ਸੁਪਰੀਮ ਕੋਰਟ ਵੱਲੋਂ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਹੈ ਕਿ ਫਰੈਂਡਸ ਆਫ ਕੋਰਟ ਦੇ ਤਹਿਤ ਇੱਕ ਵਕੀਲ ਨੂੰ ਭੇਜਿਆ ਗਿਆ, ਉਹਨੇ ਜਾ ਕੇ ਪੁੱਛਿਆ, ਇਮਰਾਨ ਖਾਨ ਨਾਲ ਗੱਲ ਕੀਤੀ, ਉਹਨੇ ਉਹੀ ਰਿਪੋਰਟ ਸਹੀ ਜਿਹੀ ਦੇ ਦਿੱਤੀ। ਹੁਣ ਵਕੀਲ 'ਚ ਤੇ ਡਾਕਟਰ 'ਚ ਤੇ ਫਰਕ ਹੈ ਨਾ। ਗੱਲ ਬਿਮਾਰੀ ਦੀ ਹੈ, ਬਿਮਾਰੀ ਦੇ ਮਾਮਲੇ ਦੇ ਉੱਤੇ ਮੈਂ ਨਾਰਮਲ ਫੀਲ ਕਰ ਰਿਹਾ, ਮੈਂ ਕਹਾਂਗਾ ਮੈਂ ਠੀਕ ਹਾਂ, ਲੇਕਿਨ ਐਕਚੁਅਲ ਤੇ ਮੈਨੂੰ ਦਵਾ ਦੀ ਲੋੜ ਹੈ ਨਾ, ਬਿਮਾਰੀ ਕਿਤੇ ਨਾ ਕਿਤੇ ਮੌਜੂਦ ਹੈ। ਪਰ ਇਸ ਪਾਸੇ ਨਾ ਅਦਾਲਤਾਂ ਆ ਰਹੀਆਂ ਨੇ ਤੇ ਨਾ ਸਰਕਾਰ ਇਸ ਪਾਸੇ ਆਉਣ ਨੂੰ ਤਿਆਰ ਆ, ਕਿਉਂਕਿ ਪੂਰਾ ਸਿਸਟਮ ਆ ਜਿਹੜਾ ਉਹ ਇੱਕ ਸ਼ਿਕੰਜੇ 'ਚ ਜਕੜਿਆ ਪਿਆ। ਜੀ
ਲਾਹੌਰ ਕਿਲੇ ਦੇ ਅੰਦਰ ਲੋਹ ਦਾ ਮੰਦਿਰ ਲੱਭ ਗਿਆ ਹੈ। ਇਹ ਉਹੀ ਲੋਹ ਹੈ ਨਾ ਜਿਹਦੇ ਨਾਲ ਲਾਹੌਰ ਸ਼ਹਿਰ ਦਾ ਨਾਮ ਰੱਖਿਆ ਗਿਆ। ਜੀ ਬਿਲਕੁਲ ਜੀ, ਇਹ ਦੋ ਹਿੰਦੂ ਭਰਾ ਸਨ, ਲੋਹ ਔਰ ਕੱਸੂ। ਕਹਿੰਦੇ ਨੇ ਕਸੂਰ ਸ਼ਹਿਰ ਦਾ ਨਾਮ ਹੈ ਜਿਹੜਾ ਉਹ ਕੱਸੂ ਦੇ ਨਾਮ ਦੇ ਉੱਤੇ ਹੈ, ਔਰ ਲਾਹੌਰ ਸ਼ਹਿਰ ਦਾ ਨਾਮ ਹੈ ਜਿਹੜਾ ਉਹ ਲੋਹ ਦੇ ਨਾਮ ਦੇ ਉੱਤੇ। ਲਾਹੌਰ ਕਿਲੇ ਦੇ ਅੰਦਰ ਪ੍ਰਵੀਨੇ ਮੰਦਿਰ ਸੀਗਾ। 2019 ਦੇ ਵਿੱਚ ਇਹਦੀ ਭਾਲ ਆ ਜਿਹੜੀ ਉਹ ਹੋਈ, ਔਰ ਬੜਾ ਇੱਕ ਸਰਪ੍ਰਾਈਜ਼ ਆਇਆ, ਕੋਈ ਥੋੜਾ ਬਹੁਤਾ ਕੰਮ ਵੀ ਹੋਇਆ। ਹੁਣ ਬਕਾਇਦਾ ਆਗਾ ਖਾਨ ਫਾਊਂਡੇਸ਼ਨ, ਜਿਹਨੂੰ US ਐਂਬੈਸਡਰ ਫੰਡ ਫਾਰ ਕਲਚਰ ਰਿਜ਼ਰਵੇਸ਼ਨ, ਉਹਦੇ ਤਹਿਤ ਪੈਸੇ ਦਿੱਤੇ ਗਏ ਨੇ। ਯੂਨੈਸਕੋ ਪਹਿਲਾਂ ਹੀ ਲਾਹੌਰ ਕਿਲੇ ਨੂੰ ਆਲਮੀ ਵਿਰਸਾ ਮੰਨ ਚੁੱਕੀ ਹੈ। ਹੁਣ ਸਰਕਾਰ ਦਾ ਇਹ ਕਹਿਣਾ ਹੈ ਕਿ ਜੀ ਅਸੀਂ ਚਾਹੁੰਦੇ ਹਾਂ ਕਿ ਇੱਥੇ ਜਿਹੜੇ ਧਰਮਾਂ ਦੀਆਂ ਨਿਸ਼ਾਨੀਆਂ ਹੈ ਨੇ ਉਹਨਾਂ ਨੂੰ ਸਾਰਿਆਂ ਨੂੰ ਅਸ਼ਕਾਰ ਕੀਤਾ ਜਾਏ। ਸੁਣਿਆ ਹੈ ਕਿ ਇਹ ਜਿਹੜੀ ਨਿਸ਼ਾਨੀ ਲੱਭੀ ਸੀਗੀ, ਇਹਨੂੰ ਵਰ੍ਹੇਵਾਰ ਉਦੋਂ ਖੋਲਿਆ ਜਾਂਦਾ ਸੀਗਾ ਜਦੋਂ ਭਾਰਤ ਤੋਂ ਜਾਂ ਦੁਨੀਆ ਭਰ ਤੋਂ ਹਿੰਦੂ ਯਾਤਰੀ ਪਾਕਿਸਤਾਨ ਆਉਂਦੇ ਸਨ, ਜਾਂ ਪਾਕਿਸਤਾਨ ਚ ਲੋਕਲ ਹਿੰਦੂ ਸੰਗਤਾਂ ਨੇ ਜਿਹੜੀਆਂ ਆਉਂਦੀਆਂ ਸੀ, ਉਦੋਂ ਇਹਨੂੰ ਖੋਲ ਦਿੱਤਾ ਜਾਂਦਾ ਸੀਗਾ ਤੇ ਬਸ ਉਹ ਵੇਖ ਕੇ ਤੇ ਚਲੇ ਜਾਂਦੇ ਸੀ। ਹੁਣ ਇਸ ਲੋਹ ਮੰਦਿਰ ਦੇ ਨਾਲ ਜੁੜੀਏ 3 ਹੋਰ ਕਮਰੇ ਲੱਭੇ ਨੇ। ਉਹਨਾਂ ਦੇ ਵਿੱਚੋਂ ਕੁਝ ਨਵਾਦਰਾਤ ਵੀ ਲੱਭੀਆਂ ਨੇ, ਯਾਨੀ ਪੁਰਾਣੀਆਂ ਸ਼ੈਵਾਂ, ਸ਼ਰਾਬ ਦੀਆਂ ਬੋਤਲਾਂ ਔਰ ਬਾਕੀ ਸਾਰਾ। ਉਹ ਹੁਣ ਇਹਦੀ ਬਹਾਲੀ ਦਾ ਕੰਮ ਆ ਜਿਹੜਾ ਇਹ US ਐਂਬੈਸਡਰ ਫੰਡ ਫਾਰ ਕਲਚਰ ਪ੍ਰੀਜ਼ਰਵੇਸ਼ਨ ਹੈ ਜਿਹੜੀ, ਉਹਦੇ ਵਿੱਚੋਂ ਖਰਚ ਕੀਤਾ ਜਾਏਗਾ। ਯੂਨੈਸਕੋ ਇਹਦੀ ਨਿਗਰਾਨੀ ਕਰੇਗੀ ਔਰ ਇਹਦੇ ਤੇ ਕੰਮ ਜਿਹੜਾ ਸ਼ੁਰੂ ਕੀਤਾ ਗਿਆ। ਔਰ ਜਿਹੜਾ ਤੁਸੀਂ ਉਹ ਬੜੇ ਇੰਟਰਸਟਿੰਗ ਨਾਲ ਪੁੱਛਿਆ, ਬਿਲਕੁਲ ਜੀ ਉਹੀ ਲੋਹ ਜਿਹਦੇ ਨਾਂ ਦੇ ਉੱਤੇ ਲਾਹੌਰ ਹੈ, ਇਹ ਉਹਦੇ ਨਾਂ ਤੇ ਬਣਿਆ ਮੰਦਿਰ ਹੈ ਜਿਹੜਾ, ਉਹਦੀ ਭਾਲ ਹੈ ਔਰ ਹੁਣ ਉਹਦੀ ਬਹਾਲੀ ਦਾ ਕੰਮ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਜੀ। ਇੰਡੀਅਨ 에ਅਰ ਫੋਰਸ ਨੇ ਇੱਕ ਸਿਵਿਲੀਅਨ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਉੱਤੇ ਪਾਕਿਸਤਾਨ ਲਈ ਜਸੂਸੀ ਦਾ ਇਲਜ਼ਾਮ ਹੈ। ਜੀ ਬਿਲਕੁਲ, ਇਹ ਭਾਰਤੀ ਰਿਆਸਤ ਅਸਾਮ, ਉੱਥੇ ਇੰਡੀਅਨ 에ਅਰ ਫੋਰਸ IAF ਦੇ ਨਾਲ ਕੰਮ ਕਰਨ ਵਾਲਾ ਇੱਕ ਸਿਵਿਲੀਅਨ ਮੁਲਾਜ਼ਮ ਆ, ਜਿਹਦੇ ਉੱਤੇ ਇਹ ਇਲਜ਼ਾਮ ਹੈ ਕਿ ਉਹ ਪਾਕਿਸਤਾਨ ਵਾਸਤੇ ਜਸੂਸੀ ਕਰਨ ਡਿਆ ਸੀਗਾ ਔਰ ਬੜੀਆਂ ਸੈਂਸਿਟਿਵ ਕਿਸਮ ਦੀਆਂ ਜਿਹੜੀਆਂ ਜਾਣਕਾਰੀਆਂ ਨੇ ਉਹ ਉਹਨੇ ਪਾਕਿਸਤਾਨ ਨੂੰ ਦਿੱਤੀਆਂ ਨੇ। ਗ੍ਰਿਫਤਾਰ ਕਰ ਲਿਆ ਗਿਆ ਆ ਔਰ ਇਹ ਗ੍ਰਿਫਤਾਰੀ ਹੈ ਜਿਹੜੀ ਇਸ ਮੁਲਜ਼ਮ ਦਾ ਤਾਲੁਕ ਹੈ ਜਿਹੜਾ, ਜਾਂ ਇਹ ਗ੍ਰਿਫਤਾਰ ਬੰਦਾ ਜਿਹੜਾ, ਇਹਦਾ ਡਬਰੂਗੜ੍ਹ ਦੇ ਨਾਲ ਤਾਲੁਕ ਦੱਸਿਆ ਗਿਆ ਹੈ। ਇਲਾਕਾ ਹੈ ਚਾਬਵਾ ਔਰ 에ਅਰ ਫੋਰਸ ਦੇ ਵਿੱਚ ਇਹ ਮਲਟੀਟਾਸਕਿੰਗ ਸਟਾਫ ਦਾ ਹਿੱਸਾ ਸੀਗਾ ਔਰ ਸੇਵਾਵਾਂ ਨਿਭਾ ਰਿਹਾ ਸੀਗਾ। ਔਰ ਉਸ ਤੋਂ ਬਾਅਦ ਪਹਿਲੇ ਤੋਂ ਚੱਲਦੀ ਇੱਕ ਇਨਵੈਸਟੀਗੇਸ਼ਨ ਹੈ ਜਿਹੜੀ, ਉਹਦੇ ਵਿੱਚ ਇਹਦਾ ਨਾਂ ਆਇਆ, ਇਹਦੀ ਨਿਗਰਾਨੀ ਕੀਤੀ ਗਈ ਔਰ ਇੰਟੈਲੀਜੈਂਸ ਬੇਸਡ ਰਿਪੋਰਟਾਂ ਨੇ ਜਿਹੜੀਆਂ ਉਹ, ਔਰ ਉਸ ਤੋਂ ਬਾਅਦ ਆਖਿਆ ਗਿਆ ਕਿ ਇਹਦੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਾਕਿਸਤਾਨ 'ਚ ਕੁਝ ਲੋਕਾਂ ਦੇ ਨਾਲ ਰਾਬਤੇ ਨਿਕਲੇ ਵੀ ਨੇ। ਇਹ ਵੀ ਇਲਜ਼ਾਮ ਹੈ ਇਹਦੇ ਉੱਤੇ ਕਿ ਇਹਨੇ ਇਹ ਜਾਣਕਾਰੀਆਂ ਨੇ ਜਿਹੜੀਆਂ, ਇਹ ਜਸੂਸੀ ਹੈ ਜਿਹੜੀ ਆ, ਇਹ ਗੱਦਾਰੀ ਜਿਹੜੀ ਕੀਤੀ, ਜੋ ਉੱਥੋਂ ਦਾ ਹੁਣ ਮੀਡੀਆ ਕਹਿ ਰਿਹਾ ਹੈ, ਉਹਦੇ ਬਦਲੇ ਇੱਕ ਫਾਈਨੈਂਸ਼ੀਅਲ ਇਨਸੈਂਟਿਵ ਜਾਂ ਕੋਈ ਫਾਇਦਾ ਵੀ ਚੁੱਕਿਆ ਹੈ। ਪਰ ਇਹ ਖਬਰ ਹੈ ਜਿਹੜੀ, ਇਹ ਸਾਊਦੀ ਅਰਬ ਬੇਸਡ ਇੱਕ ਵੈਬਸਾਈਟ ਹੈ ਉਰਦੂ ਨਿਊਜ਼, ਉਹਨੇ ਇਹਦਾ ਦਾਅਵਾ ਕੀਤਾ ਹੈ। ਭਾਰਤੀ ਜ਼ਰੀਏ ਨੇ ਜਿਹੜੇ ਇਹਦੀ ਤਸਦੀਕ ਨਹੀਂ ਕਰ ਰਹੇ, ਪਾਕਿਸਤਾਨ ਇਹਦੇ ਉੱਤੇ ਨਹੀਂ ਬੋਲਣ ਡਿਆ ਔਰ ਆਖਿਆ ਜਾ ਰਿਹਾ ਕਿ ਇਸ ਬੰਦੇ ਦਾ ਪਾਕਿਸਤਾਨ ਦੇ ਵਿੱਚ ਕੁਝ ਹੈਂਡਲਰਸ ਦੇ ਨਾਲ ਰਾਬਤਾ ਜਿਹੜਾ ਉਹ ਸਾਬਤ ਹੋਇਆ ਹੈ। ਜੀ ਮਸੂਦ, ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਪੰਜਾਬੀ ਰੇਡੀਓ USA ਦੇ Facebook, YouTube, Instagram ਦੇ ਉੱਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਜੇ ਤੁਸੀਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਵਾਸਤੇ ਅਸੀਂ ਟੈਲੀਫੋਨ ਨੰਬਰ ਵੀ ਦੱਸਾਂਗੇ, ਪਰ ਇਸ ਤੋਂ ਪਹਿਲੇ ਦੱਸ ਜਾਈਏ ਕਿ ਪੰਜਾਬੀ ਰੇਡੀਓ USA ਦੇ ਤੁਸੀਂ ਜੋ ਕੁਝ ਸੁਣਦੇ ਜੇ, ਜੋ ਕੁਝ ਦੇਖਦੇ ਜੇ, ਉਹਦੇ ਵਾਸਤੇ ਸਾਡੇ 16 ਦੇ 16 AM ਚੈਨਲਸ ਨੇ ਜਿਹੜੇ ਉਹ ਵੀ ਕਿਰਦਾਰ ਨਿਭਾਉਂਦੇ ਨੇ। ਆਪ ਤੇ ਸਪਾਂਸਰ ਕਰਿਆ ਹੀ ਕਰੋ, ਪਰ ਜਿੰਨਾ ਸਟੋਰਾਂ ਦੇ ਉੱਤੇ ਗਰੋਸਰੀ ਲੈਣ ਜਾਂਦੇ ਜੇ, ਜਿੰਨਾ ਰੈਸਟੋਰੈਂਟਸ ਦੇ ਉੱਤੇ ਖਾਣਾ ਖਾਣ ਜਾਂਦੇ ਜੇ, ਜਿਹੜੇ ਟਿਕਾਣਿਆਂ ਦੇ ਉੱਤੇ ਕਾਰੋਬਾਰੀ ਮਾਮਲਿਆਂ ਦੇ ਵਾਸਤੇ ਜਾਂਦੇ ਜੇ, ਉੱਥੇ ਵੀ ਪੰਜਾਬੀ ਰੇਡੀਓ USA ਦੇ ਵਕੀਲ ਵੀ ਬਣੋ ਔਰ ਤਰਜਮਾਨ ਵੀ ਬਣੋ ਔਰ ਦੱਸੋ ਕਿ ਅਸੀਂ ਪੰਜਾਬੀ ਕਮਿਊਨਿਟੀ ਤੋਂ ਹਾਂ ਔਰ ਸਾਡਾ ਨੁਮਾਇੰਦਾ ਰੇਡੀਓ ਪੰਜਾਬੀ ਰੇਡੀਓ USA ਹੈ। ਉਹ ਸਾਰੇ ਬਿਜ਼ਨਸ ਜਿਹੜੇ ਪਿਛਾ ਕਿਸੇ ਹੋਰ ਕਮਿਊਨਿਟੀ ਦੇ ਨੇ, ਜਦੋਂ ਉੱਥੇ ਤੁਹਾਡਾ ਯੋਗਦਾਨ ਪੈਂਦਾ ਹੈ, ਤੁਸੀਂ ਉਹਨਾਂ ਦੇ ਕਸਟਮਰ ਹੋ ਤੇ ਉੱਥੇ ਆਪਣੇ ਇਸ ਰੇਡੀਓ ਨੂੰ ਵੀ ਜ਼ਰੂਰ ਇੰਟਰੋਡਿਊਸ ਕਰਾਇਆ ਕਰੋ। ਇਦਾਂ ਹੀ ਇਹ ਰੇਡੀਓ ਅੱਗੇ ਵੱਧਦਾ ਹੈ, ਇਦਾਂ ਹੀ ਰੇਡੀਓ ਪ੍ਰਫੁੱਲਤ ਹੋਏਗਾ ਔਰ ਇਦਾਂ ਹੀ ਖਰਚੇ ਨੇ ਜਿਹੜੇ ਉਹ ਪੂਰੇ ਕਰਨ 'ਚ ਤੁਹਾਡੇ ਵੱਲੋਂ ਸਾਨੂੰ ਇੱਕ ਸਾਂਝ ਮਿਲੇਗੀ। ਸੋ ਲਾਜ਼ਮੀ ਪੰਜਾਬੀ ਰੇਡੀਓ USA ਨੂੰ ਉੱਥੇ ਜਾ ਕੇ ਇੰਟਰੋਡਿਊਸ ਕਰਾਇਆ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਰੇਡੀਓ ਹੈ, ਪੰਜਾਬੀਆਂ ਦਾ ਆਪਣਾ ਰੇਡੀਓ ਹੈ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡੇ ਟੈਲੀਫੋਨ ਨੰਬਰ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।